आखन लगा असीं तैनूं मारांगे। वो लगा हन मरना तो मंजूर है पर नाल जाना मंजूर नहीं। वाह जी वाह। वो ना मनी, उन्हें इत्थों हथ कलम कर दिया अपना जनानी का। अच्छा हुण मरी जाओ तो भाग वाली ते आ गई थी इधर। साडे नाल ही सी, साडी पत्ती सी। वाह जी वाह। वो फिर भी ना मनी, उन्हें दूसरा हथ भी कलम कर दिया। फिर जख्मी जड़े हैं ना, हुण वो डॉक्टर आ गया हिंदू, वो जहर की पट्टी लावा, महा कहीं मरे हैं। उथे आखन लगा भाई इतने जोगा मैं नहीं सारे पिंड का पहरा दूँ। तुसी बड़ो स्कूल हाँ जी दाखिल हो जो सारा पिंड। बाकी आ जड़ियाँ लाशां पईयां ने ना, हाँ जी इनू मिट्टी च दफनाओ। अच्छा बई कुत्ते ना पाड़न। किन्नी कु दूसरा दफनाइयां तुसी लाशां? हुण साडे पत्ती के जड़े हन साडे बंदे वो टोआ पुटदे हन गोडा को। दो जिथे लाशां पईयां ने वो चुक के दोए उस टोए च धर दी, उत्ते मिट्टी पाई दी भी कुत्ते ना पाड़न। एक सिपाही सी उन्हां वा रहमदिल्ला, अच्छा उन्हें नाल कंधे आखन लगा इस तरह कोड़वा खुर्द पिंड उस ते चढ़ाई आ। अच्छा बच्चा बच्चा शमो न मारना है। अच्छा मिल गया है। अच्छा इधर तलवार बजी सी? जदों साडे ते हमला चढ़ गया ना, हाँ जी फायरिंग लगी होण। हाँ जी ਪਹਿਲਾਂ ਤੇ ਮਰਿਆ ਸਾਡੀ ਪੱਤੀ ਦੇ ਨਾਲ ਸੀ, ਉਹਨੂੰ ਗੋਲੀ ਪਹਿਲੀ ਲੱਗੀ ਹੈ। अच्छा ਸੀਧੂ ਨਾਂ ਸੀ ਉਸਕਾ। सीधू ਹਾਂ अच्छा ਉਸ ਤੋਂ ਬਾਅਦ ਫਿਰ ਸਮਝ ਕਰ ਸਾਡੇ ਪਿੱਛੋਂ ਵੀ ਗੋਲੀ ਆਉਂਦੀ ਰਹੀ, ਇਹ ਅੱਗੋਂ ਵੀ ਗੋਲੀ ਆਉਂਦੀ ਰਹੀ। ਸਾਡੀ ਪੱਤੀ ਪਿੱਛੋਂ ਅੰਦਰ ਵੜੀ ਆ। अस्सलाम वालेकुम सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਇਸ ਟਾਈਮ ਕੋੜਵਾ ਪਿੰਡ ਦੇ ਬਜ਼ੁਰਗਾਂ ਦੇ ਨਾਲ ਬੈਠੇ ਹਾਂ ਤੇ ਅੱਜ ਅਸੀਂ ਇਹਨਾਂ ਕੋਲੋਂ 47 ਦੀ ਕਹਾਣੀ ਸੁਣਾਂਗੇ। ਇਹਨਾਂ ਦੇ ਪਿੰਡ ਦੇ ਉੱਤੇ ਬਹੁਤ ਜ਼ਿਆਦਾ ਹਮਲੇ ਹੋਏ, ਇਹਨਾਂ ਦੇ ਬਹੁਤ ਜ਼ਿਆਦਾ ਲੋਕ ਮਰੇ, ਇਹ ਲੋਕ ਖੁਦ ਵੀ ਜ਼ਖਮੀ ਹੋਏ। ਸਾਡੇ ਸਾਹਮਣੇ ਇੱਕ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੀ ਗਰਦਨ ਉੱਤੇ ਤਲਵਾਰ ਵੱਜੀ ਤੇ ਲੇਕਿਨ ਅੱਲਾ ਨੇ ਜ਼ਿੰਦਗੀ ਇਹਨਾਂ ਦੀ ਰੱਖੀ ਸੀ ਤੇ ਉਹ ਪਾਕਿਸਤਾਨ ਤੱਕ ਪਹੁੰਚੇ। ਇਹਨਾਂ ਕੋਲ ਪੁੱਛਦੇ ਹਾਂ ਜੀ ਉਸ ਹਮਲੇ ਦੇ ਬਾਰੇ ਜਿਹੜੇ ਇਹਨਾਂ ਦੇ ਪਿੰਡ ਦੇ ਉੱਤੇ ਹਮਲੇ ਹੋਏ ਤੇ ਇਹ ਲੋਕ ਕਿਸ ਤਰ੍ਹਾਂ ਪਾਕਿਸਤਾਨ ਤੱਕ ਆਪਣੀ ਜਾਨਾਂ ਬਚਾ ਕੇ ਪਹੁੰਚੇ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ ਇਹਨਾਂ ਬਜ਼ੁਰਗਾਂ ਦੇ ਨਾਲ। अस्सलाम वालेकुम। वालेकुम सलाम। की हाल चाल है? खैर की नाम है अपना? खलील अहमद। खलील अहमद। ਤੇ ਤੁਹਾਡਾ ਬਜ਼ੁਰਗੋ ਕੀ ਨਾਮ ਹੈ? बशीर। ਬਸ਼ੀਰ। ਤੇ ਤੁਹਾਡਾ ਬਜ਼ੁਰਗੋ? ਮਸ਼ੂਕ ਅਲੀ। ਤੁਹਾਡਾ ਬਜ਼ੁਰਗੋ? ਹਾਂਜੀ ਫਰਜ਼ੰਦ ਅਲੀ। ਸਹੀ ਹੋ ਗਿਆ। ਬਜ਼ੁਰਗੋ ਤੁਹਾਡੀ ਕਿੰਨੀ ਕੁ ਉਮਰ ਸੀ ਜਦੋਂ 47 ਦੀ ਵੰਡ ਹੋਈ ਹੈ? 8-9 साल की। 8-9 ਸਾਲ ਸੀ। ਇੰਨੀ ਨਹੀਂ ਉਮਰ ਦੇ ਸੀ ਸਾਰੇ? ਸਹੀ ਹੋ ਗਿਆ। ਬਜ਼ੁਰਗੋ ਪਿੱਛੇ ਆਪਣਾ ਕਿਹੜਾ ਪਿੰਡ ਸੀ? कोड़वा। ਥੋੜਾ ਜਿਹਾ ਉੱਚੀ ਬੋਲੋ। कोड़वा। ਕੋੜਵਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? पिलखनी, रिछेड़ी, ਹਾਂਜੀ पिलखनी, ਹਾਂਜੀ नगड़ा, ਹਾਂਜੀ नसड़ौली, ਸਹੀ ਹੋ ਗਿਆ। भलौली, ये सब ਅੱਛਾ ਇਹ ਪਿੰਡ ਸੀ। है। ਇਹਦੀ अगो ਤਹਿਸੀਲ? कढ़ौली, ਅੱਛਾ ਕੜੌਲੀ। अगो संदोखी, ਇਹਦੀ ਤਹਿਸੀਲ ਕਿਹੜੀ ਸੀ? नारायणगढ़, ਤੇ ਜ਼ਿਲ੍ਹਾ? अम्बाला। ਅੱਛਾ ਅੰਬਾਲਾ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? 8 लंबरदार थे। 8 ਲੰਬਰਦਾਰ ਸੀ। हाँ 8 पट्टी। ਅੱਛਾ 8 ਪੱਤੀਆਂ ਦਾ ਪਿੰਡ ਸੀ। ਕੋਈ ਨਾਂ ਯਾਦ ਹੈ ਲੰਬਰਦਾਰ ਦਾ ਕਿਸੇ ਦਾ? लंबरदार साडा अपनी पत्ती का सी, ਕੀ ਨਾਂ ਸੀ ਉਹਨਾਂ ਦਾ? कासम अली। ਕਾਸਮ ਅਲੀ। ਤੇ ਹੋਰ ਕਿਸੇ ਲੰਬੜਦਾਰਾਂ ਦਾ ਨਾਂ ਚੇਤਾ ਨੇ? चेता तो है नहीं भी है। ਦੱਸੋ ਜਿਹੜੇ ਚੇਤਾ ਨੇ। हुण मर मुर गए। ਮਰ ਤੇ ਸਾਰਿਆਂ ਨੇ ਜਾਣਾ ਹੈ, ਜਿਹੜੇ ਮਰ ਗਏ ਉਹਨਾਂ ਦਾ ਨਾਂ ਦੱਸ ਦਿਓ। हाँ भाई 10 भाई खान तो हम
ਤੁਹਾਨੂੰ ਕੋਈ ਯਾਦ ਲੰਬੜਦਾਰਾਂ ਦੇ ਨਾਵਾਂ ਦਾ? ਪੁਲਿਸ ਫਿਰ ਬਤਾਓ। ਹਾਂਜੀ ਮੈਂ ਦੂਜੀ ਪਿੰਡ ਦਾ। ਅੱਛਾ ਤੁਸੀਂ ਦੂਜੇ ਪਿੰਡ ਦੇ? ਅੱਛਾ ਅੱਛਾ ਅੱਛਾ, ਚਲੋ ਸਹੀ ਹੋ ਗਿਆ। ਅੱਛਾ ਚਲੋ ਇੱਕ ਲੰਬੜਦਾਰ ਦਾ ਨਾਂ ਯਾਦ ਹੈ ਤੁਹਾਨੂੰ, ਆਹੋ। ਉਮਰ ਛੋਟੀ ਸੀ। ਹੂੰ। ਅੱਛਾ ਬਜ਼ੁਰਗੋ, ਪਿੰਡ ਜਿਹੜਾ ਸੀ ਆਪਣਾ ਤੁਸੀਂ ਦੱਸਿਆ ਬਹੁਤ ਵੱਡਾ ਸੀ, ਮਕਾਨ ਪਿੰਡ ਦੇ ਵਿੱਚ ਕੱਚੇ ਸਨ ਕਿ ਪੱਕੇ? ਕੱਚੇ ਸਾਰਿਆਂ ਦੇ? ਕੁਛ ਪੱਕੇ ਸਨ, ਕੁਛ ਕੱਚੇ, ਬਹੁਤੇ ਕੱਚੇ ਤੇ। ਅੱਛਾ ਕੱਚੇ ਸੀ। ਤੁਸੀਂ ਦੋਨੇ ਭਾਈ ਹੋ? ਤਾਏ ਚਾਚਾਂਗੇ। ਅੱਛਾ ਚਾਚੇ ਤਾਏ ਦੇ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਮੈਸੂ ਖਾਂ, ਤੇ ਦਾਦਾ ਜੀ ਦਾ? ਜਬਰੂ, ਤੇ ਕਿਹੜੀ ਬਰਾਦਰੀ ਆਪਣੀ? ਰਾਜਪੂਤ। ਰਾਜਪੂਤ। ਗੋਤ ਕਿਹੜੀ ਹੈ? ਹਾਂ, ਗੋਤ? ਖਲੋ ਤੋਂ ਜਾ ਵੀ ਤੋਂ ਠੀਕ ਤੋਂ ਜਾ। ਬੰਦ ਕਰ ਦੇ। ਚੁਹਾਨ। ਅੱਛਾ ਚੌਹਾਨ। ਹਾਂ। ਸਹੀ ਹੋ ਗਿਆ। ਮਸਜਿਦਾਂ ਪਿੰਡ ਦੇ ਵਿੱਚ ਹੈਗੀਆਂ ਸੀ? ਹਾਂ, ਮਸਜਿਦਾਂ ਮਸਤਾ ਦੋ ਥੀ, ਪੱਕੀਆਂ ਸੀ? ਪੱਕੀ ਥੀ। ਅੱਛਾ ਪੱਕੀ ਸੀ। ਸਹੀ ਹੋ ਗਿਆ। ਜਿਹੜੇ ਆਲੇ ਦੁਆਲੇ ਪਿੰਡ ਸਨ ਹੂੰ। ਇਹ ਹਿੰਦੂਆਂ ਦੇ ਸਨ ਕਿ ਮੁਸਲਮਾਨਾਂ ਦੇ ਸਨ? इसमें कुछ हिंदू थे, कुछ मुसलमान थे। ਹਿੰਦੂ ਜਿਹੜੇ ਉਹ ਵੀ ਰਾਜਪੂਤ ਸਨ? वो जट सन। ਅੱਛਾ ਜੱਟ ਸੀ। ਸਹੀ ਹੋ ਗਿਆ। दो पिंड जट्टांगे थे, ਹੂੰ। होर रलवे मिलवे थे। ਅੱਛਾ ਰਲਵੇਂ ਮਿਲਵੇਂ। दुआले दसिया मैं तेन। ਮੁਸਲਮਾਨ ਰਾਜਪੂਤ ਹੈਗੇ ਸਨ ਨਾਲ ਦੇ ਪਿੰਡਾਂ 'ਚ? और ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? अपनी रिश्तेदारी साढ़े मामे रजौली हैं। ਅੱਛਾ ਨਾਨਕੇ ਰਜੌਲੀ ਦੇ ਸੀ। हाँ, कुछ ना धमोली गए थे, ਅੱਛਾ अजरा फरजान खां। ਅੱਛਾ ਸਹੀ ਹੋ ਗਿਆ। कुछ हंसे मां थे। ਅੱਛਾ ਇਹ ਵੀ ਰਾਜਪੂਤਾਂ ਦੇ ਪਿੰਡ ਸਨ? ये सब राजपूतां के पिंड सन। ਅੱਛਾ 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 हैं? ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? हाँ? ਮੇਲਾ ਪਿੰਡ ਦੇ ਵਿੱਚ ਲੱਗਦਾ ਸੀ ਕੋਈ? ना साढ़े पिंड में मेला मुला नहीं लगा था। ਅੱਛਾ ਮੇਲਾ ਨਹੀਂ ਲੱਗਦਾ ਸੀ। ਸਹੀ ਹੋ ਗਿਆ। ਸਕੂਲ ਹੈ ਸੀ ਪਿੰਡ ਦੇ ਵਿੱਚ? 8 जमात का। 8 ਜਮਾਤ ਦਾ ਸਕੂਲ ਸੀ। ਤੁਸੀਂ ਪੜ੍ਹਨ ਜਾਂਦੇ ਰਹੇ ਹੋ? ना असी तो बीए पास होए हैं। ਅੱਛਾ ਸਹੀ ਹੈ ਬਈ ਸਹੀ ਹੈ। ਅੱਛਾ ਬਜ਼ੁਰਗੋ, ਚਲੋ ਬੀਏ ਪਾਸ ਤੁਸੀਂ ਤੇ ਉੱਥੇ ਉਹਦੇ ਹੋ ਗਏ, ਤੇ ਜਿਹੜੇ ਆਪਣੇ ਬਜ਼ੁਰਗ ਸੀ ਕੀ ਕੰਮ ਕਰਦੇ ਸੀ? यही बाही का। ਵਾਹੀ ਸੀ। ਉੱਥੇ ਆਲੇ ਦੁਆਲੇ ਪਿੰਡ ਦੇ ਵਿੱਚ ਜਿਹੜੀ ਜ਼ਮੀਨ ਸੀ ਉਹਨਾਂ ਵਿੱਚ ਖੂਹ ਲੱਗੇ ਸੀ ਜਾਂ ਨਹਿਰੀ ਪਾਣੀ ਸੀ? बरान, ਸਾਰਾ ਬਰਾਨ ਸੀ। सब बरान। ਸਹੀ ਹੋ ਗਿਆ। खूह पिंड च सन। ਅੱਛਾ ਪਿੰਡ ਦੇ ਵਿੱਚ ਹੈ ਸਨ? हम्म। ਕਿਹੜੇ ਕਿਹੜੇ ਪਾਸੇ ਸੀ ਪਿੰਡ ਦੇ ਵਿੱਚ? एक तो साढ़े कोट सी लहिंदे पासे, ਤੁਹਾਡੇ ਘਰ ਦੇ? साड़ी पत्ती दे। ਅੱਛਾ ਪੱਤੀ ਦੇ। अच्छा, एक सी चढ़दे पासे, वो ਹੂੰ। चढ़दी पत्ती का सी। ਅੱਛਾ। एक खूह सी पहाड़ पासे, ਹੂੰ। वो पहाड़ वाली पत्ती का था। अच्छा। पानी उस खूह का पीवा ते सारे, ਜਿਹੜਾ ਪਹਾੜ ਵਾਲੇ ਪਾਸੇ ਸੀ? जेड़ा पहाड़ वाले पासे ਅੱਛਾ ਪਾਣੀ ਵਧੀਆ ਸੀ ਉਹਦਾ? पानी वजिया सी। ਹੂੰ। एक सी बाहर इस तरह पिंडों बाहरले पासे, ਅੱਛਾ ਬਾਹਰਲੇ ਪਾਸੇ। आ जिथे इसका वो बर्छी लगी सी। ਅੱਛਾ ਚਲੋ ਉਹ ਵੀ ਪੁੱਛ ਲੈਂਦੇ ਆ। ਅੱਛਾ ਬਜ਼ੁਰਗੋ, ਕੋਈ ਪਿੰਡ ਦੇ ਵਿੱਚ ਤਕੀਆ ਵੀ ਹੈ ਸੀ ਜਿੱਥੇ ਬਜ਼ੁਰਗ ਆ ਕੇ ਬਹਿੰਦੇ ਸੀ, ਲੰਬੜਦਾਰ, ਜਿੱਥੇ ਕੋਈ ਫੈਸਲੇ ਹੁੰਦੇ ਸੀ? ਅੱਜ ਕੱਲ ਤੇ ਬੈਠਦਾ बंगले ਨੇ। हैं, ਹਾਂਜੀ। बंगले हैं। ਅੱਛਾ ਬੰਗਲੇ ਕਿਹੇ ਜਾਂਦੇ ਸੀ ਉਹਨਾਂ ਨੂੰ? आहो, एक एक पत्ती आप अपना बंगला सी सारे घरां दा। ਅੱਛਾ ਜਿਹੜਾ ਤੁਹਾਡੇ ਲਹਿੰਦੇ ਪਾਸੇ ਸੀ ਬੰਗਲਾ, ਉਹ ਉਹਦੇ ਵਿੱਚ ਕੋਈ ਦਰਖਤ ਵੀ ਲੱਗਾ ਸੀ? ਨਿੰਮ ਖੜਾ ਸੀ? निम सी। ਅੱਛਾ ਅੱਛਾ ਅੱਛਾ। निम दे थल्ले आ जांदा सी 80 85 मंजे, एडा ਅੱਛਾ निम सी। ਵਾਹ ਜੀ ਵਾਹ, ਸਹੀ ਹੋ ਗਿਆ। ਜਿਹੜੀਆਂ ਉੱਥੇ ਹੋਰ ਬਰਾਦਰੀਆਂ ਰਹਿੰਦੀਆਂ ਸੀ हम्म। ਉਹਨਾਂ ਦਾ ਕੋਈ ਨਾਵਾਂ ਦਾ ਯਾਦ ਆ ਕਿ ਕੀ ਨਾਂ ਸੀ ਉਹਨਾਂ ਲੋਕਾਂ ਦੇ? बिना नू तो असां समझ कर हुण चेते नहीं रहे। ਨਹੀਂ ਜਿਹੜੇ ਤੁਹਾਡੇ ਕੋਈ ਗਵਾਂਢ ਰਹਿੰਦੇ ਹੋਣੇ ਨੇ? चिम्यार रहिंदे हन ਅੱਛਾ साडे पिंड, सिर्फ चिम्यार सन ਅੱਛਾ ਜਾਂ ਚੂੜਾ ਸੀ ਅੱਛਾ ਜਾਂ ਖੱਤਰੀ ਸਨ ਦੁਕਾਨ ਵਾਲੇ। ਅੱਛਾ ਗੁੱਜਰ ਵੀ ਸਨ? ਗੁੱਜਰ ਵੀ ਹੈ ਸਨ, ਹਿੰਦੂ। ਅੱਛਾ ਹਿੰਦੂ ਸਨ। ਚਲੋ ਬਜ਼ੁਰਗੋ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ ਹੂੰ। ਉਦੋਂ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਡੇ ਬਜ਼ੁਰਗਾਂ ਨੂੰ, ਤੇ ਕਿਵੇਂ ਤੁਸੀਂ ਲੋਕ ਉੱਠੇ ਆਪਣੇ ਪਿੰਡੋਂ? ਹੂੰ। ਆਪਣੇ ਪਿੰਡੋਂ ਕਿਸ ਤਰ੍ਹਾਂ ਉੱਠੇ ਤੁਸੀਂ ਜਦੋਂ 47 ਦੀ ਵੰਡ ਹੋ ਗਈ? ਸਾਡੇ ਪਰ ਹਮਲਾ ਹੋਇਆ ਹੈ, ਤੁਹਾਡੇ ਪਿੰਡ ਦੇ ਉੱਤੇ? ਸਾਡੇ ਪਿੰਡ ਦੇ ਉੱਤੇ। ਅੱਛਾ ਜੱਥਾ ਆਇਆ ਸੀ?
ਹਮਲਾ ਵੀ ਉਦੋਂ ਹੋਇਆ ਹੈ ਜਦੋਂ ਅਖੀਰ ਬੰਦ ਹੋ ਗਿਆ ਹੈ ਤੇ ਸਾਡੇ ਤੇ ਹਮਲਾ ਫਿਰ ਰਿਆਸਤ ਪਟਿਆਲੇ ਦੀ ਮਿਲਟਰੀ ਵੀ ਗਈ ਆ ਤੇ ਬਾਕੀ ਹੋਰ ਜਿਹੜੇ ਹਨ ਉਹ ਹਿੰਦੂ ਹਾਂਜੀ ਉਹ ਕਤਲੇਆਮ ਹੋਈ ਸੀ ਸਾਡੇ ਪਿੰਡ ਦੇ ਠੀਕ ਠਾਕ ਤੁਹਾਡੇ ਪਿੰਡ ਦੇ ਵਿੱਚ ਕਿਹੜਾ ਟਾਈਮ ਸੀ ਜਦੋਂ ਉਹਨਾਂ ਦੀ ਮਿਲਟਰੀ ਆਈ ਹੈ 10 ਵਜੇ ਸਵੇਰੇ ਸਵੇਰੇ ਅੱਛਾ 10 ਲੈ ਲੈ 9 ਲੈ ਲੈ ਤੁਸੀਂ ਕੀ ਕੰਮ ਕਰਦੇ ਪਏ ਸੀ ਉਸ ਵੇਲੇ ਹਾਂ ਕੀ ਕੰਮ ਕਰਦੇ ਪਏ ਸੀ ਉਸ ਵੇਲੇ ਉਸ ਵੇਲੇ ਹਾਂਜੀ ਉਸ ਵੇਲੇ ਕੋਈ ਅੰਦਰ ਸੀ ਕੋਈ ਬਾਹਰ ਸੀ ਜਦੋਂ ਫਿਰ ਉਹ ਜਥਾ ਆਇਆ ਨਾ ਇਸ ਤਰ੍ਹਾਂ ਹਾਂਜੀ ਕਿ ਉਸ ਵੇਲੇ ਘਰ ਸੀ ਜਦੋਂ ਹਮਲਾ ਹੋਇਆ ਜਾਂ ਬਾਹਰ ਸੀ ਉਦੋਂ ਘਰ ਸੀ ਅੱਛਾ ਘਰ ਸੀ ਜਦੋਂ ਹਮਲਾ ਹੋਇਆ 2 ਕਿੱਲੇ ਹਟਵੇਂ ਖੜੇ ਰਹੇ ਨੇ ਚਮਿਆਰਾਂ ਦਾ ਖੂਹ ਸੀ ਅੱਛਾ ਉਹ ਖੂਹ ਦੇ ਚਾਰ ਚਫੇਰੇ ਪਿੰਡ ਦੇ ਇਸ ਤਰ੍ਹਾਂ ਸਨ ਅੱਛਾ ਆਹ ਉਂਗਲੀਆਂ ਤੇ ਬੈਠੇ ਨੇ ਮਾੜੀ ਮਾੜੀ ਵਿੱਚ ਕੋਈ ਨਹੀਂ ਸੀ ਇੰਨੀ ਫੌਜ ਆ ਗਈ ਸੀ ਇੰਨੀ ਦੁਨੀਆ ਚੜੀ ਸੀ ਅੱਛਾ ਫੌਜ ਚਲਾ ਗਈ ਰਿਆਸਤ ਪਟਿਆਲੇ ਵਾਲੀ ਮਿਲਟਰੀ ਨਾਲ ਸੀ ਅੱਛਾ ਮੈਨੂੰ ਪਤਾ ਲੱਗਿਆ ਸੀ ਕਿ ਤੁਹਾਡੇ ਪਿੰਡ ਦੇ ਵਿੱਚ ਆਲੇ ਦੁਆਲੇ ਪਿੰਡਾਂ ਦੇ ਛੋਟੇ ਛੋਟੇ ਪਿੰਡ ਵੀ ਆ ਕੇ ਬਹਿ ਗਏ ਸੀ ਬਹਿ ਗਏ ਸੀ ਅੱਛਾ ਇਕੱਠੇ ਹੋਏ ਸੀ ਆਹੋ ਸਰੌਲੀ ਭਲੌਲੀ ਤੇ ਇਹ ਪਿੰਡ ਸਾਡੇ ਚ ਆਏ ਸਨ ਅੱਛਾ ਕਿਲਖਣੀ ਤੇ ਆ ਜਿਹੜੇ ਧਮੌਲੀ ਵਾਲੇ ਚਲੇ ਗਏ ਨੇ ਸਾਹਾ ਅੱਛਾ ਕੀ ਕੁਛ ਵੇਖਿਆ ਮੈਂ ਕਿਹਾ ਉੱਥੇ ਜਦੋਂ ਫਾਇਰਿੰਗ ਹੁੰਦੀ ਸੀ ਉੱਥੇ ਹਾਂ ਜਨਾਬ ਜਦੋਂ ਸਾਡੇ ਦੇ ਹਮਲਾ ਚੜ ਗਿਆ ਨਾ ਹਾਂਜੀ ਫਾਇਰਿੰਗ ਲੱਗੀ ਹੋਣ ਹਾਂਜੀ ਪਹਿਲਾਂ ਤੇ ਮਰਿਆ ਸਾਡੀ ਪੱਤੀ ਦੇ ਨਾਲ ਸੀ ਉਹਨੂੰ ਗੋਲੀ ਪਹਿਲੀ ਲੱਗੀ ਹੈ ਅੱਛਾ ਸੀਧੂ ਨਾਂ ਸੀ ਉਸਕਾ ਸਿੱਧੂ ਹਾਂ ਅੱਛਾ ਉਸ ਤੋਂ ਬਾਅਦ ਫਿਰ ਸਮਝ ਕਰ ਸਾਡੇ ਪਿੱਛੋਂ ਵੀ ਗੋਲੀ ਆਉਂਦੀ ਰਹੀ ਇਹ ਅੱਗੋਂ ਵੀ ਗੋਲੀ ਆਉਂਦੀ ਰਹੀ ਸਾਡੀ ਪੱਤੀ ਪਿੱਛੋਂ ਅੰਦਰ ਵੜੀ ਆ ਅੱਛਾ ਹਾਂ ਉੱਥੇ ਸਾਡੇ ਕੁਝ ਬਜ਼ੁਰਗ ਸ਼ਹੀਦ ਹੋ ਗਏ ਨੇ ਅੱਛਾ ਤੁਹਾਡੀ ਪਤੀ ਦੇ ਸਾਡੀ ਪੱਤੀ ਦੇ ਤੇ ਦੂਸਰੀ ਪੱਤੀਆਂ ਦੇ ਜ਼ਿਆਦਾ ਹੋਏ ਨੇ ਮੈਨੂੰ ਪਤਾ ਲੱਗਿਆ ਸੀ ਪਿੰਡ ਦੇ ਵਿੱਚ ਕਹਿੰਦੇ ਇੰਜ ਲਾਸ਼ਾਂ ਪਈਆਂ ਸੀ ਜਿੱਦਾਂ ਲੱਕੜਾਂ ਵੱਢ ਕੇ ਸਿੱਟੀਆਂ ਹੁੰਦੀਆਂ ਮੈਂ ਤੈਨੂੰ ਦੱਸਣ ਤੇ ਡਿਆ ਵੀ ਸਾਡੇ ਤੇ ਕੁਝ ਘੱਟ ਸੀ ਕੰਮ ਉਹਨਾਂ ਪੱਤੀਆਂ ਦੇ ਜ਼ਿਆਦਾ ਸੀ ਉਧਰੋਂ ਪਿੱਛੋਂ ਚੜੇ ਨੇ ਚੜ੍ਹਦੇ ਪਾਸੋਂ ਚੜ੍ਹਦੇ ਪਾਸਿਓਂ ਅੱਛਾ ਪਿੱਛੋਂ ਵੀ ਗੋਲੀ ਆਉਣ ਲੱਗ ਪਈ ਤੇ ਅੱਗੋਂ ਵੀ ਆਉਣ ਲੱਗ ਪਈ ਜਦੋਂ ਫਿਰ ਅੱਗੋਂ ਗੋਲੀ ਤੇ ਪਿੱਛੋਂ ਗੋਲੀ ਫਿਰ ਪਿਛਾਂ ਹਟੇ ਨੇ ਪਿੰਡ ਵਾਲ ਨੂੰ ਤੁਹਾਡੇ ਪਿੰਡ ਵਾਲਾ ਕੋਈ ਅਸਲਾ ਨਹੀਂ ਸੀ ਹੈ ਅਸਲਾ ਪਹਿਲਾਂ ਹੀ ਲੈ ਗਏ ਸਨ ਤੁਹਾਡੇ ਪਿੰਡ ਚੋਂ ਆਹੋ ਅੱਛਾ ਜਿਹੜਾ ਸਮਝ ਕਰਾ ਬਰਛੀਆਂ ਬੁਰਛੀਆਂ ਟੰਗੜਾਸੀਆਂ ਬਲਮ ਇਹ ਉਹ ਪਹਿਲਾਂ ਲੈ ਗਏ ਹਨ ਅੱਛਾ ਪਹਿਲੋਂ ਲੈ ਗਏ ਸਨ ਪਹਿਲੋਂ ਲੈ ਗਏ ਸਨ ਹੋਰ ਵੈਸੇ ਅਸਲਾ ਸਾਡੇ ਪਿੰਡ 'ਚ ਕੋਈ ਨਹੀਂ ਸੀ ਤੁਹਾਡੇ ਪਿੰਡ ਦੇ ਮੁਲਾਜ਼ਮ ਨਹੀਂ ਸੀ ਹੈ ਫੌਜ 'ਚ ਉਦੋਂ ਫੌਜ ਦੇ ਵਿੱਚ ਮੁਲਾਜ਼ਮ ਕੋਈ ਨਹੀਂ ਸੀ ਹੈ ਤੁਹਾਡੇ ਪਿੰਡ ਦੇ ਨਾ ਅੱਛਾ ਪਹਿਲੋਂ ਆ ਗਏ 6 ਮਹੀਨੇ ਵੇ ਮੁਲਾਜ਼ਮ ਕੋਈ ਨਹੀਂ ਤੇ ਹੋਈ ਤਾਂ ਕੋਈ ਪਟਵਾਰੀ ਤਾਂ ਕੋਈ ਗਰਦੌਰ ਤਾਂ और फौज में कौन था साडा मैं 5-4 जने पहले आ गए तो और क्या ਤਾਂ ਬਜ਼ੁਰਗੋ ਹਮਲਾ ਤਾਂ ਚਲੋ ਤੁਹਾਡੇ ਪਿੰਡ 'ਚ ਹੋ ਗਿਆ ਇਹ ਬਜ਼ੁਰਗ ਜਿਹੜੇ ਨਾਲ ਬੈਠੇ ਨੇ ਤੁਹਾਡੇ ਭਰਾ ਹੀ ਨੇ ਜੀ ਇਹਨਾਂ ਉੱਤੇ ਕਿਸ ਤਰ੍ਹਾਂ ਹਮਲਾ ਹੋਇਆ ਸੀ ਉਸ ਹਮਲੇ ਦੇ ਵਿੱਚ ਇਹ ਜ਼ਖਮੀ ਹੋਏ ਨੇ ਜਦੋਂ ਹਮਲਾ ਆਇਆ ਨਾ ਜਿਸ ਤਰ੍ਹਾਂ ਕੋਈ ਭੱਜਿਆ ਹੈ ਨਾ ਹਾਂਜੀ ਇਹ ਨਿਕਲ ਗਿਆ ਸੀ ਬਾਹਰ ਅੱਛਾ ਜਿੱਥੇ ਉਹ ਖੂਹ ਸੀ ਨਾ ਬਾਹਰ ਪਿੰਡ ਦੇ ਨਾਲ ਹਾਂਜੀ ਉੱਥੇ ਕੋਈ ਥੋੜਾ ਜਿਹਾ ਸਾਡਾ ਟਿੱਬਾ ਸੀ ਅੱਛਾ ਉਹ ਟਿੱਬੇ ਦੇ ਨੂੰ ਗੰਡਾਸੀ ਵੱਜੀ ਹੈ ਜਾਂ ਕੁਛ ਮਸਬਲ ਤਲਵਾਰ ਨਹੀਂ ਵੱਜੀ ਹੁੰਦੀ ਸੀ ਟੋਕ ਸੋਟੇ ਚ ਇਸ ਤਰ੍ਹਾਂ ਅੱਛਾ ਉਹ ਵੱਜੀ ਹੈ ਤੇ ਉੱਥੇ ਉਹ ਰੇਤੀ ਜਿਹਦੀਆਂ ਨਾਸਾਂ ਖੁੱਭ ਗਈਆਂ ਹਨ ਅੱਛਾ ਉੱਥੇ ਪਿਆ ਰਿਹਾ ਸੀ ਜਦੋਂ ਹਮਲਾ ਬੰਦ ਹੋ ਗਿਆ ਫਿਰ ਸਮਝ ਕਰ ਪੜਤਾਲ ਲੱਗੇ ਕਰਨਾ ਆਪਣੇ ਜੀਆਂ ਕਿ ਕੋਈ ਬਚਿਆ ਜਾਂ ਸਾਰੀ ਮਰ ਮੁਰ ਗਏ ਬਸ ਜਿਸ ਤਰ੍ਹਾਂ ਕੋਈ ਵੇਖ ਬੂਖ ਕੇ ਆਪਣਾ ਇਹ ਫਿਰ ਇਸਕਾ ਪਤਾ ਲੱਗਿਆ ਵੀ ਉੱਥੇ ਪਿਆ ਹੈ
ਉੱਥੋਂ ਲਿਆਂਦਾ ਚੁੱਕ ਕੇ। ਨਾਸਾ ਦੀਆਂ ਰੇਤ 'ਚ ਸਨ ਖੁੱਬੀਆਂ ਗਈਆਂ। ਜਿੱਧਰ ਨੂੰ ਕਹੇਗਾ ਮੂੰਹ ਹੈਗਾ ਨਾ ਉਧਰ ਨੂੰ ਭੱਜਦੇ ਰਹੇ। ਕਿਸੇ ਨੂੰ ਗੋਲੀ ਲੱਗੀ, ਕਿਸੇ ਨੂੰ ਬਲਮ ਲੱਗਿਆ। ਹਾਂ, ਅੰਦਾਜ਼ੇ ਨਾਲ ਜਦੋਂ ਤੁਸੀਂ ਲੋਕ ਪਿੰਡੋਂ ਨਿਕਲੇ ਹੋ ਕਿੰਨਾ ਕੁ ਬੰਦਾ ਤੁਹਾਡੇ ਪਿੰਡ ਦਾ ਮਰਿਆ ਸੀ? ਬਾਜੇ ਬਾਜੇ ਘਰ ਕਾ ਤਾਲਾ ਲੱਗ ਗਿਆ ਸੀ। ਪੂਰੀ ਫੈਮਿਲੀ ਮਾਰੀ ਗਈ? ਪੂਰੀ ਫੈਮਿਲੀ ਮਾਰੀ ਗਈ ਸੀ। ਓਏ ਹੋਏ ਹੋਏ। ਤੇ ਔਰਤਾਂ ਤੁਹਾਡੀਆਂ ਬਚ ਗਈਆਂ ਸੀ? ਹਾਂ, ਔਰਤਾਂ ਕੁਝ ਚਲੀ ਗਈ ਥੀ, ਕੁਝ ਬਚ ਗਈ थी, ਕੁਝ ਮਰ ਗਈ थी। ਅੱਛਾ, ਲੈ ਵੀ ਗਏ ਸੀ ਨਾਲ? ਲੈ ਵੀ ਗਏ ਸਨ। ਤੇ ਉਹ ਛੁਡਵਾਈਆਂ ਬਾਦੋਂ ਕਿ ਕੋਈ ਨਹੀਂ? ਛੁਡਵਾਈਆਂ ਤੇ ਫਿਰ ਕੁਝ ਫੇਰ ਆਈਆਂ ਨੇ। ਸਾਡਾ ਡੀਸੀ ਸੀ ਅੰਬਾਲਾ, ਹੈ ਸੀ ਮੈਨ ਦਾ। ਅੱਛਾ। ਉਹਨੇ ਬੜੀ ਫਿਰ ਪਿੱਛੋਂ ਜਨਾਨੀਆਂ ਬੰਦੇ ਖਿੱਚੇ ਨੇ। ਆਰਡਰ ਦੇ ਦਿੰਦਾ ਹੈ ਜਾਓ ਫਲਾਣੇ ਪਿੰਡੋਂ ਮੁਸਲਮਾਨਾਂ ਦੀ ਜਨਾਨੀ ਉਹਨੂੰ ਲਿਆਓ। ਮਿਲਟਰੀ ਜਾਂਦੀ ਸੀ, ਉਹ ਲਿਆਉਂਦੀ ਸੀ। ਫਿਰ ਉਹ ਟਰੱਕ ਦੀ ਸਵਾਰੀਆਂ ਇਕੱਠੀ ਹੋ ਜਾਂਦੀਆਂ ਹਨ, ਫਿਰ ਉਹ ਪਾਕਿਸਤਾਨ ਕਰਦਾ ਸੀ। ਉਹ ਆਇਆ ਸੀ ਪਿੱਛੋਂ, ਹੈ ਸੀ ਡੀਸੀ। ਸਹੀ ਹੋ ਗਿਆ। ਤੁਹਾਡਾ ਜਦੋਂ ਹਮਲਾ ਰੁਕ ਗਿਆ ਸੀ ਤੁਸੀਂ ਲੋਕ ਕਿੱਥੇ ਬੈਠੇ ਸੀ ਜਾ ਕੇ? ਫਿਰ ਹਮਲਾ ਰੁਕ ਗਿਆ ਸੀ, ਅਸੀਂ ਸਕੂਲ ਵਿੱਚ ਗਏ ਸਾਂ। ਤੁਹਾਡੇ ਪਿੰਡ ਦੇ ਵਿੱਚ ਜਿਹੜਾ ਸਕੂਲ ਸੀ ਉੱਥੇ ਕਿੰਨੇ ਦਿਨ ਬੈਠੇ? ਉੱਥੇ ਅਸੀਂ 2 ਦਿਨ ਰਹੇ ਹਾਂ। ਅੱਛਾ। ਉੱਥੋਂ ਅਸੀਂ ਅੰਬਾਲੇ ਆ ਗਏ ਜ਼ਖਮੀ 8 ਦਿਨ ਪਿੱਛੇ ਆਏ ਸਨ। ਅੱਛਾ। ਇਹ ਸਟੋਰੀ ਲੰਬੀ ਹੈ। ਲੰਬੀ ਸੁਣਾਓ ਨਾ ਤੁਸੀਂ। ਹੈ, ਸੁਣਾਓ। ਇਹ ਜਨਾਬ ਜ਼ਿਲ੍ਹੇ ਜੇਲ੍ਹ ਮਕਾਸੀ ਅਫਸਰ ਹਾਂਜੀ ਥਾਣਿਆਂ ਦੇ ਉੱਤੇ ਉਹ ਕੁਦਰਤੀ ਉਦੋਂ ਦੇ ਸਮਝ ਕਰ ਤਬਾਦਲਾ ਹੋ ਜਾਂਦਾ ਸੀ ਨਾ। ਅੱਛਾ। ਇਹ ਅਫਸਰ ਜ਼ਿਲ੍ਹਾ ਜੇਲ੍ਹ ਦਾ ਉਹ ਸਾਡੇ ਵੱਲ ਸੀ ਗਿਆ ਆ ਅੰਬਾਲੇ। ਇਹ ਉੱਥੋਂ ਜਿਸਲੇ ਆਇਆ ਨਾ ਸਾਡਾ ਚੌਂਕੀ ਲੱਗਦੀ ਸੀ ਪਟਵੀ ਦੀ। ਅੱਛਾ। ਸਾਡੇ ਸੀ ਉਹ 3 ਮੀਲ। ਇਹ ਜਿਸਲੇ ਆਇਆ ਨਾ ਥਾਣੇ ਚੌਂਕੀ 'ਚ। ਹਾਂਜੀ। ਇਹ ਜ਼ਿਲ੍ਹੇ ਜੇਲ੍ਹ ਵਾਲਾ ਅਫਸਰ ਹਾਂਜੀ ਹੈ ਸੀ ਕੋਈ ਅੱਲਾ ਦਾ ਅੱਛਾ ਬੰਦਾ। ਉਹਨੇ ਥਾਣੇਦਾਰ ਨੂੰ ਪੁੱਛਿਆ ਵੀ ਇਹ ਹਮਲਾ ਕਿੱਥੇ ਹੋਣ ਡਿਆ ਹੈ। ਉਹਨੇ ਆਖਿਆ ਪਤਾ ਕੋਈ ਨਹੀਂ। ਥਾਣੇਦਾਰ ਵੀ ਵਿੱਚ ਸ਼ਾਮਲ ਸੀ ਨਾ ਨਾਲ। ਕੱਥ ਕੇ ਉਹ ਸਾਡੇ ਪਿੰਡ ਨੂੰ ਕੱਥ ਕੇ ਚੜੇ ਸਨ। ਮੈਂ ਬੈਸ ਪਿੰਡ ਦਾ ਬੱਚਾ ਭਾਵੇਂ ਰਾਤ ਨੂੰ ਚੁਣ ਕੇ ਮਾਰਨਾ ਹੈ। ਸਹੀ। ਮੈਂ ਤੈਨੂੰ ਦੱਸਾਂ। ਫਿਰ ਉਹ ਲੱਗਾ ਆਖਣ ਵੀ ਤੂੰ ਦੱਸ ਦੇ ਇਹ ਕਿੱਥੇ ਫਾਇਰਿੰਗ ਹੋਣ ਡਈ ਆ। ਕਿਉਂ ਪੱਕੀ ਰਾਫਲਾਂ ਹਨ ਨਾ, ਮਿਲਟਰੀ ਪਟਿਆਲੇ ਵਾਲੇ ਕੀ ਚੜੀ ਹੋਈ ਸੀ। ਹਾਂਜੀ। ਅੱਛਾ, ਟੀ ਦੀ ਆਵਾਜ਼ ਆਵੇ ਉਹਨੂੰ। ਉਹ ਲੱਗਾ ਆਖਣ ਮੈਨੂੰ ਤਾਂ ਪਤਾ ਕੋਈ ਨਹੀਂ। ਇੱਕ ਸਿਪਾਹੀ ਸੀ ਉਹਨਾਂ ਵਾ ਰਹਿਮਦਿਲਾ। ਅੱਛਾ। ਉਹਨੇ ਨਾਲ ਕੰਨ ਦੇ ਆਖਣ ਲੱਗਾ ਇਸ ਤਰ੍ਹਾਂ ਕੋੜਵਾ ਖੁਰਦ ਪਿੰਡ ਉਸ ਤੇ ਚੜਾਈ ਆ। ਅੱਛਾ। ਬੱਚਾ ਸ਼ਰਮਾ ਨਾ ਮਾਰਨਾ ਹੈ। ਓਏ ਹੋਏ। ਉਹ ਲੱਗਾ ਆਖਣ ਹੈ ਕੋਈ ਚੌਂਕੀ 'ਚ 5-4 ਸਿਪਾਹੀ। ਉਹ ਜਿਹੜੇ ਜ਼ਿਲ੍ਹੇ ਜੇਲ੍ਹ ਵਾਲਾ ਸੀ। ਹਾਂਜੀ। ਉਹ ਲੱਗਾ ਆਖਣ ਵੀ ਹੈ 5-4 ਸਿਪਾਹੀ। ਉਹਨੇ ਆਖਣ ਲੱਗਾ ਬੈਠੋ ਲਾਰੀ 'ਚ। ਅੱਛਾ। ਸਾਡੇ 3 ਮੀਲ ਤੇ ਸਾਰੀ ਸੀ ਚੌਂਕੀ। ਉੱਥੋਂ ਨੇ ਉਹ 5-4 ਸਿਪਾਹੀ ਤੇ ਜਿਹੜੇ ਕੋਈ ਬਿਠਾਏ ਲਈ ਅੰਦਰ। ਸਾਡਾ ਲੱਗਦੀ ਸੀ ਬਰਸਾਂਤੀ ਨਦੀ। ਅੱਛਾ। ਪਿੰਡ ਦੇ ਨੇੜੇ ਸੀ? 3 ਮੀਲ ਸੀ। ਅੱਛਾ। ਤੇ ਉਹ ਬਰਸਾਂਤੀ ਨਦੀ ਸਾਡੇ ਰਕਬੇ ਚੋਂ ਲੰਘਦੀ ਸੀ। ਜਦੋਂ ਬਾਰਿਸ਼ ਪੈਣੀ ਨਾ ਉਸ ਨੂੰ ਪਾਣੀ ਚੜ੍ਹਦਾ ਸੀ। ਅੱਛਾ। ਹੈ ਸੀ ਰੇਤ। ਜਿਸ ਵੇਲੇ ਉਸ ਨਦੀ 'ਚ ਉਹ ਗਿਆ ਨਾ ਉਹਨੇ ਉੱਥੇ ਲਾਰੀ ਖਿਲਾਰਤੀ। ਲਾਰੀ ਖਿਲਾਰ ਕੇ ਤੇ ਲੱਗਾ ਆਖਣ ਇਹ ਕੰਮ ਕਰੋ ਬੀਬੀ ਕੋਈ ਨਾ ਜਾਏ। 2 ਸਿਪਾਹੀ ਇੱਧਰ ਨੂੰ ਭਜਾਏ, 2 ਇੱਧਰ ਨੂੰ ਭਜਾਏ। ਤੇ ਬੀਬੀ ਕੋਈ ਨਾ ਜਾਏ। ਤੇ ਆਖਣ ਲੱਗੇ ਮੁਸਲਮਾਨ ਮਿਲਟਰੀ ਆਏਗੀ। ਅੱਛਾ। ਉਹਨਾਂ ਨੂੰ ਪਤਾ ਲੱਗਿਆ ਹਵਾਈ ਫਾਇਰ ਕਰ। ਉਹਨੇ ਆਖਿਆ ਹਵਾਈ ਫਾਇਰ ਕੱਢੋ। ਜਦੋਂ ਨਾ ਹਵਾਈ ਫਾਇਰ ਕੱਢੇ
ਉਹ ਲਾਲ ਟੋਪੀਆਂ ਵਾਲੇ ਤੇ ਅੱਛਾ। ਆਖਣ ਲੱਗਾ ਮੁਸਲਮਾਨ ਮਿਲਟਰੀ ਹੈਗੀ। ਇਹ ਜਿਹੜੇ ਮਾਰਨ ਡਏ ਸਨ ਪਿੰਡ ਦੇ ਵਿੱਚ? ਪਿੰਡ ਦੇ ਵਿੱਚ, ਇਹ ਫਿਰ ਭਜਣਾ ਸ਼ੁਰੂ ਕਰ ਛੜਿਆ। ਅੱਛਾ, ਡਰ ਗਏ ਹੋ? ਆ ਵੀ ਮੁਸਲਮਾਨ ਮਿਲਟਰੀ ਆਏਗੀ। ਇਹ ਫਿਰ ਹਿੰਦੂ ਸਾਨੂੰ ਪਿੰਡ ਨਿਕਲਣਾ ਸ਼ੁਰੂ ਹੋ ਗਿਆ। ਬੀਬੀ ਉਹਨਾਂ ਫਿਰ ਕੋਈ ਨਹੀਂ ਜਾਣ ਦਿੱਤੀ। ਉਹ ਅਫਸਰ ਨੇ ਆਖਿਆ ਸੀ ਨਾ ਬੀਬੀ ਨਾ ਜਾਏ। ਬਸ ਫਿਰ ਬੀਬੀ ਜਿਹੜੀ ਕੋਈ ਪਹਿਲਾਂ ਲੈ ਗਿਆ ਫਿਰ ਬੀਬੀ ਉਹਨਾਂ ਕੋਈ ਨਹੀਂ ਜਾਣ ਦਿੱਤੀ। ਵਾਹ ਜੀ ਵਾਹ, ਬੜਾ ਦਲੇਰ ਅਫਸਰ ਸੀ ਉਹ। ਅੱਛਾ, ਫਿਰ ਜਿਸ ਵਕਤ ਉਹ ਨਿਕਲ ਗਏ ਨਾ, ਅਫਸਰ ਪਿੰਡ 'ਚ ਆ ਗਿਆ। ਤੇ ਉਹਨੇ ਵੇਖਿਆ, ਆਖਣ ਲੱਗਾ ਬਈ ਇਤਨੇ ਜੋਗਾ ਮੈਂ ਨਹੀਂ ਸਾਰੇ ਪਿੰਡ ਦਾ ਪਹਿਰਾ ਦੂੰ। ਤੁਸੀਂ ਬੜੋ ਸਕੂਲ 'ਚ ਦਾਖਲ ਹੋ ਜਾਓ ਸਾਰਾ ਪਿੰਡ। ਬਾਕੀ ਆ ਜਿਹੜੀਆਂ ਲਾਸ਼ਾਂ ਪਈਆਂ ਨੇ ਨਾ, ਇਹਨੂੰ ਮਿੱਟੀ 'ਚ ਦਫਨਾਓ। ਅੱਛਾ, ਬਈ ਕੁੱਤੇ ਨਾ ਪਾੜਨ। ਕਿੰਨੀ ਕੁ ਦਫਨਾਈਆਂ ਤੁਸੀਂ ਲਾਸ਼ਾਂ? ਹੁਣ ਸਾਡੇ ਪੱਤੀ ਜਿਹੜੇ ਹਨ ਸਾਡੇ ਬੰਦੇ, ਉਹ ਟੋਆ ਪੁੱਟਦੇ ਹਨ ਗੋਡਾ ਕੂ। ਦੋ ਜਿੱਥੇ ਲਾਸ਼ਾਂ ਪਈਆਂ ਨੇ ਉਹ ਚੁੱਕ ਕੇ ਦੋਏ ਉਸ ਟੋਏ 'ਚ ਧਰਦੀ, ਉੱਤੇ ਮਿੱਟੀ ਪਾਈਦੀ ਵੀ ਕੁੱਤੇ ਨਾ ਪਾੜਨ। ਕੋਈ ਜਨਾਜ਼ਾ ਨਹੀਂ ਹੋਇਆ ਉਹਨਾਂ ਲੋਕਾਂ ਦਾ? ਨਾ, ਜਨਾਜ਼ਾ ਕਿਸੇ ਦਾ ਨਹੀਂ ਹੋਇਆ। ਤੇ ਜਿੱਥੇ ਪਈਆਂ ਹਨ ਨਾ ਉੱਥੇ ਟੋਇਆ ਪੱਟਿਆ, ਉੱਥੇ ਲਾਸ਼ਾਂ ਦਫਨਾਈ ਦੀ। ਕੁਝ ਸਕੂਲ ਮਾ ਲੱਗੇ ਆਪਣੇ ਜੀਆਂ ਨੂੰ ਲੈ ਜਾਣ। ਸ਼ਾਮ ਨੂੰ ਪਿੰਡ ਵਿਹਲਾ ਹੋ ਗਿਆ ਸੀ। ਅੱਛਾ, ਤੇ ਮਿੱਟੀ ਮਾ ਲਾਸ਼ਾਂ ਵੀ ਦਫਨਾਈ ਗਈ, ਪਿੰਡ ਵੀ ਵਿਹਲਾ ਹੋ ਗਿਆ। ਸਕੂਲ ਦੇ ਵਿੱਚ ਨਹੀਂ ਦਫਨਾਇਆ ਕੋਈ? ਨਾ, ਸਕੂਲ ਕੇ ਵਿੱਚ ਫਿਰ ਅਸੀਂ ਇੱਕ ਦਿਨ ਰਹੇ ਕਿ 2 ਦਿਨ ਰਹੇ। ਅਫਸਰ ਉੱਥੇ ਹੀ ਸੀ। ਉਹਨੇ ਪਹਿਰਾ ਦਿੱਤਾ ਤੁਹਾਡਾ? ਪਹਿਰਾ ਦਿੱਤਾ ਡਟ ਕੇ। ਵਾਹ ਜੀ ਵਾਹ। ਫਿਰ ਜ਼ਖਮੀ ਜਿਹੜੇ ਹਨ ਨਾ, ਹੁਣ ਉਹ ਡਾਕਟਰ ਆ ਗਿਆ ਹਿੰਦੂ, ਉਹ ਜ਼ਹਿਰ ਕੀ ਪੱਟੀ ਲਾਵਾ, ਮਹਾ ਕहीं ਮਰੇ ਆ ਉੱਥੇ ਸਕੂਲ ਦੇ ਵਿੱਚ? ਸਕੂਲ ਕੇ ਵਿੱਚ। ਅੱਛਾ। ਉਹੀ ਰਹਿਮਦਿਲਾ ਸਿਪਾਹੀ, ਉਹ ਵੀ ਨਾਲ ਸੀ, ਜਿਹਨੇ ਆਖਿਆ ਸੀ ਕੋਟਵੇ ਤੇ ਹਮਲਾ ਹੋਇਆ ਹੈ। ਅੱਛਾ। ਉਹ ਲੱਗਾ ਆਖਣਾ ਇੰਝ ਕੰਮ ਕਰੋ, ਇਹ ਕੰਜਰ ਪੱਟੀਆਂ ਤੁਹਾਨੂੰ ਜ਼ਹਿਰ ਦੀਆਂ ਲਾਉਂਦਾ ਹੈ, ਤੇ ਨਿੰਮ ਇੱਥੇ ਤੁਹਾਡੇ ਕੋਲ ਬਥੇਰਾ ਹੈ, ਪਾਣੀ ਗਰਮ ਕਰੋ ਲੂਣ ਪਾ ਕੇ ਤੇ ਨਿੰਮ ਦੇ ਪੱਤੇ, ਇਹ ਪੱਟੀ ਲਾ ਕੇ ਜਾਂਦਾ, ਪਿੱਛੋਂ ਪੱਟੀ ਖੋਲ ਦਿਓ। ਸਹੀ। ਹੈਂ, ਤੇ ਨਿੰਮ ਨਾਲ ਪਾਣੀ ਨਾਲ ਝਾੜੋ। ਜਿਹਨੂੰ ਪੱਟੀ ਲੱਗਦੀ ਸੀ ਪੁੜ ਕੇ ਉੱਥੇ ਪੈਂਦਾ ਸੀ ਤੇ ਸਾਹ ਨਿਕਲ ਜਾਂਦੇ ਹਨ। ਜ਼ਹਿਰ ਫੈਲ ਜਾਂਦੀ ਹੋਣੀ ਹੈ ਨਾ ਜ਼ਖਮਾਂ 'ਚ। ਉੱਥੇ ਰਹੇ ਸਾਡੇ ਜ਼ਖਮੀ 8 ਦਿਨ। ਅੱਛਾ। ਫਿਰ ਉੱਥੋਂ ਇਹ ਆਏ ਨੇ ਟਰਾਕੇ 'ਚ, ਅਸੀਂ ਤਾਂ ਆਏ ਨਾ ਕਾਂਪੇ 'ਚ। ਅੱਛਾ। ਤੀਸਰੇ ਦਿਨ। ਤੇ 8 ਦਿਨ ਪਿੱਛੋਂ ਆਏ ਸਨ ਜਿਹੜੇ ਜ਼ਖਮੀ ਸਨ? ਜਿਹੜੇ ਜ਼ਖਮੀ ਤੇ। ਤੇ ਕੈਂਪ 'ਚ ਕਿੰਨੇ ਦਿਨ ਬੈਠੇ ਰਹੇ ਫਿਰ ਤੁਸੀਂ? ਕੈਂਪ 'ਚ ਤਾਂ ਆਖਿਰ ਸਾਰੀ ਜਿਸ ਤਰ੍ਹਾਂ ਗੱਡੀ ਲੱਗਦੀ ਰਹੀ ਉਸ ਤਰ੍ਹਾਂ ਹੁੰਦੇ ਰਹੇ। ਕੈਂਪ ਚੰਗਾ ਭਲਾ ਸੀਗੇ। 2 ਮਹੀਨੇ ਸਾਰੇ ਪੜੇ ਰਹੇ ਕੰਮ 'ਚ ਆਣ ਕੇ ਸਾਡੇ ਬੰਦੇ ਮਰੇ ਨੇ। ਉੱਥੇ ਕੌਣ ਕੌਣ ਮਰਿਆ ਤੁਹਾਡਾ? ਮਾਂ ਬਾਪ ਨੇ ਮਰੇ ਨੇ? ਕੌਣ ਮਰਿਆ? ਭੈਣ ਮਾਂ ਬਾਪ ਤੁਮਾਰੇ ਦਫਨ ਹੋਏ ਆ ਪਿੰਡ ਮਾ। ਅੱਛਾ। ਇੱਥੇ ਸਮਝ ਕਰ ਸਾਡੇ ਬੰਦੇ ਸ਼ੇਰੂ ਨਿਹਾ ਮਰਿਆ, ਨੂਰੂ ਮੁਹੰਮਦ ਨਿਹਾ ਮਰਿਆ, ਹੈਂ ਦਮੜਾ ਕੀ 2 ਜਨਾਨੀਆਂ ਨਿਹਾ ਮਰੀ ਕੰਪ ਮਾ, ਹੈਂ 2 ਜੋੜਾ ਸੀ ਨਾ। ਤੇ ਸਾਡੇ ਬੰਦੇ ਨਿਹਾ ਬਾਬਾ ਮਰੇ ਆ। ਜਿਹੜੇ ਤੁਹਾਡੇ ਮਾਂ ਬਾਪ ਸੀ? ਲੀਲੂਰਾ ਮਰਿਆ ਹੈ ਬਾਬਾ ਜੀ। ਜਿਹੜੇ ਤੁਹਾਡੇ ਮਾਂ ਬਾਪ ਸੀ ਉਹ ਪਿੰਡ ਦੇ ਵਿੱਚ ਹਮਲੇ 'ਚ ਸ਼ਹੀਦ ਹੋਏ ਸਨ? ਆਹੋ। ਅੱਛਾ, ਫਿਰ ਤੁਸੀਂ ਲਾਹੌਰ ਆਏ ਗੱਡੀ 'ਚ? ਅਸੀਂ ਜ਼ਿਲ੍ਹਾ ਜੇਲਮ ਗਏ। ਅੱਛਾ, ਜੇਲਮ। ਉੱਥੇ ਕਿੰਨੇ ਦਿਨ ਰਹੇ ਤੁਸੀਂ? ਉੱਥੇ ਰਹੇ ਹਮ 6 ਮਹੀਨੇ। ਕੰਪ ਖਾਇਆ। ਅੱਛਾ। ਸਾਰਾ ਕੰਪ ਉੱਠ ਗਿਆ ਸੀ, ਸਾਡੀ ਵਾਰੀ ਬਾਅਦ ਦੇ ਚ ਆਈ ਸੀ। ਅੱਛਾ। ਨਾਲ ਪਿੰਡ ਧਨੌਲਾ ਸੀ, ਉਸ ਧਨੌਲੇ ਪਿੰਡ ਬੈਠ ਗਏ ਥੇ। ਮਕਾਨ ਮਿਲ ਗਏ ਸੀ ਤੁਹਾਨੂੰ? ਮਕਾਨ ਸਭ ਕੁਝ ਮਿਲ ਗਿਆ ਤਾ। ਜ਼ਮੀਨ ਥੋੜੀ ਸੀ ਉੱਥੇ, ਪੂਰੀ ਨਹੀਂ ਸੀ ਹੋਣੀ। ਪੂਰੇ ਪਿੰਡ ਦੀ? ਪੂਰੇ ਪਿੰਡ ਦੀ। ਫਿਰ ਅਸੀਂ ਆ ਗਏ ਇੱਥੇ ਗੁਜਰਾਂ ਵਾਲੇ। ਅੱਛਾ। ਫਿਰ ਕੰਪ 'ਚ ਦਾਖਲ ਹੋ ਗਏ। ਫਿਰ ਇੱਥੇ ਕੰਪ ਖਾਧਾ।
ਅੱਛਾ। ਫਿਰ ਉੱਥੋਂ ਜਨਾਬ ਪਿੰਡਾਂ 'ਚ ਲੱਗੇ ਫਿਰਨ। ਫਿਰ ਆ ਦੂਣੀ ਚੱਕ ਕਲਰ ਪਿਆ ਸੀ। ਅੱਛਾ। ਰਾਤ ਨੂੰ ਕੋਈ ਪ੍ਰਾਹੁਣਾ ਆਉਣਾ, ਹਾਂਜੀ। ਆਖੇ ਇੱਥੇ ਦੇ ਸਮੁੰਦਰ ਚੜਿਆ ਹੈ। ਅੱਛਾ। ਚਿੱਟਾ ਕਲਰ ਸੀ, ਬੜਾ ਲਿਸ਼ਕਦਾ ਸੀ। ਉਹ ਕਲਰੀ ਜ਼ਮੀਨ ਮਿਲੀ ਸੀ ਮੈਨੂੰ। ਤੇ ਜ਼ਮੀਨ ਪੂਰੀ ਮਿਲੀ ਕਿ ਘੱਟ ਮਿਲੀ? ਬਸ ਕਿਸੇ ਨੂੰ ਪੂਰੀ ਮਿਲ ਗਈ, ਕਿਸੇ ਨੂੰ ਘੱਟ ਮਿਲ ਗਈ, ਜਿਸ ਤਰ੍ਹਾਂ ਜਮਾਂ ਬੰਦੀ ਮਾਂ ਤੇ ਫਿਰ ਆਈ ਆ। ਸਹੀ ਹੋ ਗਿਆ। ਹੁਣ ਆਪਣਾ ਪਿਛਲਾ ਪਿੰਡ ਯਾਦ ਤੇ ਨਹੀਂ ਆਉਂਦਾ? मैं कह रहा मेरे पास पिंड की गलियां गलियां पूछ ले। ਅੱਛਾ। और इस बेचारे ਨੂੰ तो ना पता है। ਪਿੰਡ ਦੇ ਵਿੱਚ ਬਾਜ਼ਾਰ ਵਾਹਵਾ ਸੀ? ਸਾਡਾ ਬਾਜ਼ਾਰ ਸੀ ਪਿੰਡ ਦੇ ਵਿਚਕਾਰ। ਅੱਛਾ। ਖਤਰੀਆ ਦਾ। ਸੁਣਿਆ ਉੱਥੇ ਵਾਹਵਾ ਲੋਕ ਆਉਂਦੇ ਸੀ, ਕਸਬਾ ਸੀ ਤੁਹਾਡਾ ਪਿੰਡ ਜਿਹੜਾ? ਸਾਡੇ ਪਿੰਡ 'ਚ ਕਸਬਾ ਕੁਸਬਾ ਛੱਡੋ, ਪਰ ਸਾਡੇ ਪਿੰਡ 'ਚ ਵਿਆਹ ਦਾ ਸਮਾਨ ਅਸਾਂ ਬਾਲੇ ਤੇ ਨਹੀਂ ਲਿਆ ਹੈ, ਉੱਥੋਂ ਖਤਰੀਆਂ ਨੇ ਦੇਣਾ ਹੈ। ਇਬਤੋਂ ਹਿਸਾਬ ਲੈ ਲੈ ਵੀ ਜਦੋਂ ਵਿਆਹ ਦਾ ਸਮਾਨ ਸਾਨੂੰ ਪਿੰਡੋਂ ਮਿਲਣਾ ਹੈ। ਹਾਂਜੀ। ਦੁਕਾਨਾਂ ਹਨ 5-7 ਹੈ ਸਨ ਮੋਟੀਆਂ। ਪਿੰਡੋਂ ਹੀ ਲੱਭ ਜਾਂਦਾ ਸੀ ਹਰ ਚੀਜ਼। आज छोटू राम ना ना उठा, मारे पर जमीन का मरला नहीं आवा था। कौन छोटू राम? हाँ छोटू राम कौन? जिमीदार था, जिमीदार। अच्छा। नहीं सारे बाणिया के करजेती थे, ताश खेलना ते न्यू। अच्छा, जिन्हें भी राजपूत ने। और जमीन अपना गहने हो जाती, खतरी देते खर्चा। दमड़ी का ब्याज ते शुरू हुआ थे। काम नहीं सी करते कोई? काम ਜਦੋਂ ਕੋਈ ਬਾਰਿਸ਼ ਹੋਏਗੀ ਜ਼ਮੀਨ ਬਿਜਲੀ ਨਾ ਹੋਈ ਤਾਂ ਬੜੀ ਬੰਜਰ। ਸੁਣਿਆ ਕੰਜਰੀਆਂ ਵੀ ਨਚਾਉਂਦੇ ਰਹੇ ਤੁਸੀਂ ਲੋਕ? ਕੰਜਰੀਆਂ ਬੜੀ ਨਾਚਾਂ ਸੀ। ਇਹ ਸੁਣ ਤਾਂ ਤਾਰਲੇ ਚਾਚਾ। ਨਹੀਂ ਨਹੀਂ, ਇਹਨੂੰ ਪਾਈ ਰਹਿਣ ਦਿਓ। ਹੈ ਬਾਬਾ ਜੀ? ਹਾਂ। ਸੁਣਿਆ ਬੜੇ ਮੌਜਾਂ ਕਰਦੇ ਸੀ ਤੁਸੀਂ ਲੋਕ? ਹਾਂ ਵੇ। ਕੰਜਰੀਆਂ ਵੀ ਨਾਚਾਂ ਸੀ, ਸਭ ਕੁਝ ਨਾਚਾਂ ਤੇ। ਅੱਛਾ। ਹੋਰ ਐਵੇਂ ਤਾਂ ਨਹੀਂ ਦੇ। ਸਹੀ ਹੈ ਬਈ, ਸਹੀ ਹੈ। ਛੋਟੂ ਰਾਮ ਉੱਠਿਆ ਨੇ ਬਾਣੀਆਂ ਨੂੰ ਜਿਹੜੇ ਖਤਰੀ ਸਨ ਨਾ ਉਹ ਕਰਾੜ। ਹਾਂਜੀ। ਹੈਂ ਉਨਕੇ ਕਾਗਜ਼ ਸਾੜੇ ਇਸਨੇ। ਕਿੰਨੇ? ਛੋਟੂ ਰਾਮ ਨੇ। ਛੋਟੂ ਰਾਮ ਨੇ? ਹਾਂ। ਤੁਹਾਡੇ ਫਿਰ ਖਾਤੇ ਕਲੀਅਰ ਹੋ ਗਏ? ਤੇ ਆਖਣ ਲੱਗਾ ਫਿਰ ਮੈਂ ਇਹਨਾਂ ਨੂੰ ਸਿੱਟੇ ਚੁਗਾਏ ਦੇਣੇ ਨੇ। ਛੋਟੂ ਰਾਮ ਕਹਿਣ ਲੱਗਿਆ। ਬਾਕੀ ਸਿੱਟੇ ਚੁਗੇ ਬਾਣੀਆਂ ਨੇ ਫਿਰ। ਵਾਹ ਜੀ ਵਾਹ। ਹੈਂ ਫਿਰ ਇਹ ਬਾਣੀਏ ਕਹਿੰਦੇ ਹਨ ਅਸੀਂ ਬਾਣੀਏ ਕਹਾਂਦੇ ਖਤਰੀਆਂ ਨੂੰ। ਅੱਛਾ। ਫਿਰ ਇਹ ਜਿਹੜੇ ਖਤਰੀ ਹਨ ਨਾ ਕਰਾੜ, ਹਾਂਜੀ, ਇਹਨਾਂ ਆਖਣਾ ਮਰਨ ਛੋਟੂ ਰਾਮ ਕੇ ਬੱਚੇ। ਅੱਛਾ। ਸਿੱਟੇ ਚੁਗਵਾਏ ਜੀਏ ਤੇ। ਵਾਹ ਜੀ ਵਾਹ। ਹਾਂ ਉਸਨੇ ਕਿਹਾ ਤੇ ਲੈ ਗਏ ਜ਼ਿਮੀਂਦਾਰਾਂ ਨੂੰ ਹੱਥ ਕਰਕੇ। ਹਾਂ ਆਹ ਜ਼ਮੀਨ ਸਾਰੀ ਗਹਿਣੇ ਪੈ ਜਾਂਦੀ ਸੀ ਬੰਦਿਆਂ ਦੀ ਤੇ ਉਹਨਾਂ ਦੇ ਕੋਲ ਹੀ। ਚਲੋ ਜੀ, ਹੁਣ ਤੁਹਾਡੀ ਕਹਾਣੀ ਪਿੰਡ ਤੱਕ ਜਾਏਗੀ ਕਿ ਜਿਨ੍ਹਾਂ ਨੇ ਇਹਨਾਂ ਨਾਲ ਜ਼ੁਲਮ ਕੀਤਾ ਉਹਨਾਂ ਦੇ ਖਾਨਦਾਨ ਜ਼ਿੰਦਾ ਹੋਣਗੇ, ਤੇ ਜਿਨ੍ਹਾਂ ਲੋਕਾਂ ਨੇ ਤੁਹਾਡੀ ਮਦਦ ਕੀਤੀ ਉਹਨਾਂ ਦੇ ਵੀ ਹੋਣਗੇ, ਤੇ ਜਿਹੜੇ ਤੁਹਾਡੇ ਪਿੰਡ ਹੁਣ ਜਾ ਕੇ ਬੈਠੇ ਨੇ ਲੋਕ, ਉਹ ਵੀ ਇਹ ਵੀਡੀਓ ਸੁਣਨਗੇ ਕਿ ਇਸ ਜਿਹੜੀ ਪਿੰਡ ਦੇ ਵਿੱਚ ਬੈਠੇ ਨੇ ਤੇ ਕਤਲੇਆਮ ਹੋਇਆ ਤੇ ਇਹਨਾਂ ਲੋਕਾਂ ਦੇ ਖੂਨ ਵਹੇ ਇਸ ਪਿੰਡ ਦੇ ਵਿੱਚ। ਉਹਨਾਂ ਗਲੀਆਂ ਜਿੱਥੇ ਤੁਸੀਂ ਲੋਕ ਫਿਰਦੇ ਰਹੇ ਹੋ, ਖੇਡਦੇ ਰਹੇ ਹੋ, ਉੱਥੇ ਤੁਹਾਡੇ ਵੱਡਿਆਂ ਦੀਆਂ ਲਾਸ਼ਾਂ ਪਈਆਂ ਰਹੀਆਂ। ਜਿੱਥੇ ਇੱਥੇ ਪਿਆ ਹੀ ਨਾ ਲਾਸਾਂ, ਹਾਂਜੀ, ਉੱਥੇ ਹੀ ਟੋਇਆ ਕੱਢ ਕੇ ਉੱਥੇ ਹੀ ਨੱਪੀਆਂ ਨੇ। ਓਏ ਹੋਏ। ਪਰ ਉਸ ਆਖਣ ਲੱਗਾ ਮਿੱਟੀ ਦਿਓ, ਕੁੱਤੇ ਨਾ ਪਾੜਨ। ਸਹੀ ਗੱਲ ਹੈ ਜੀ। ਹਾਂ ਚਲੋ ਉਹਨਾਂ ਨੂੰ ਆਪਣੇ ਪਿੰਡ ਦੀ ਮਿੱਟੀ ਤੇ ਨਸੀਬ ਹੋ ਗਈ। ਕਈ ਉਹ ਲੋਕ ਨੇ ਜਿਨ੍ਹਾਂ ਲਾਸ਼ਾਂ ਨੂੰ ਮਿੱਟੀ ਨਸੀਬ ਹੀ ਨਹੀਂ ਹੋਈ। ਨਾ ਨਾ ਉਹ ਤਾਂ ਕੁੱਤਿਆਂ ਨੇ ਪਾੜੀ। ਇਸ ਤਰ੍ਹਾਂ ਹੀ ਸਾਡਾ ਨੂਰੂ ਮੁਹੰਮਦ ਸੀ, 12 ਮਹੀਨੇ ਮੁਕੱਦਮਾ ਚੱਲਦਾ ਸੀ। ਅੱਛਾ। 5 ਭਰਾਵਾਂ ਇਲਾਜ ਦਾ ਵਾ। ਤੇ ਉਹ ਸਮਝ ਆਉਂਦੇ ਪਿੰਡ ਨੂੰ ਵੀ। अच्छा। उसकी जनानी पर आए, ਉਹਨੂੰ ਫੜਨ। फड़ ली गए। अच्छा। आखन लगा चल, कहन लगा ना, आखन लगा असी तेन मारांगे। वो लगा हन मरना तो मंजूर है पर नाल जाना मंजूर नहीं। वाह जी वाह। वो ना मनी, उन्हें इतों हथ कलम कर दिया अपना जनानी का। अच्छा। ਹੁਣ ਮਰੀ ਜਾਓ ਤਾਂ ਭਾਗ ਵਾਲੀ ਤੇ ਆ ਗਈ ਸੀ ਇੱਧਰ? ਸਾਡੇ ਨਾਲ ਹੀ ਸੀ, ਸਾਡੀ ਪੱਤੀ ਸੀ। ਵਾਹ ਜੀ ਵਾਹ। ਉਹ ਫਿਰ ਵੀ ਨਾ ਮੰਨੀ, ਉਹਨਾਂ ਦੂਸਰਾ ਹੱਥ ਵੀ ਕਲਮ ਕਰ ਦਿਆ। ਅੱਛਾ।
हाँ वो लगे खन जाना नहीं, पड़ी बहुत थी, ਤੇ ਦੋਨੇ ਹੱਥ ਉਹਦੇ दोनों ਕੱਟ हाथ ਦਿੱਤੇ कलम हो गए थे। ਸਾਰੀ ਜ਼ਿੰਦਗੀ ਇੰਝ ਹੀ ਕੱਟੀ ਉਸ ਬੇਬੀ ਨੇ हाँ फिर हुण फिर साडे नाल बहौलपुर मरी आ वा, ਬੜੀ ਬੱਚਿਆਂ ਵੱਡੀ ਨੂੰ ਕੁਰਬਾਨੀ ਦਿੱਤੀ ਉਹਨੇ ਬੱਚਿਆਂ ਨੂੰ ਪੜ੍ਹਾਉਂਦੀ ਰਹੀ, ਬੱਚੀਆਂ ਉਸ ਨੂੰ ਟੁੱਕਰ ਖਵਾਵਾਂ ਸੀ। ਓਏ ਹੋਏ ਹੋਏ ਹੂੰ ਬੜੇ ਬੜੇ ਜ਼ੁਲਮ ਵੇਖੇ ਤੁਸੀਂ ਲੋਕਾਂ ਨੇ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।